दर्शकों ब्रेक तो बाद थोड़ा स्वागत है जी डॉक्टर साहब एंड वाले सेक्शन में आप फेसबुक मैसेज लवांगे की कहना चाहोगे ਵੀਰ ਦਲਜੀਤ ਸਿੰਘ ਲਿਖਦੇ ਨੇ ਡਾਕਟਰ ਸਾਹਿਬ ਜੀ ਨੀਲਮ ਕੌਰ ਜੀ ਟੀਵੀ 84 ਦੀ ਸਾਰੀ ਟੀਮ ਤੇ ਸਾਰੇ ਸੁਣਨ ਵਾਲਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਦੁਖਦਾਈ ਖਬਰ ਹੈ ਡਾਕਟਰ ਸਾਹਿਬ ਜੀ, ਵਾਹਿਗੁਰੂ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਜੀ। ਬਹੁਤ ਸ਼ੁਕਰੀਆ ਵੀਰ ਦਲਜੀਤ ਸਿੰਘ ਜੀ। ਵੀਰ ਹਰਮੇਲ ਸਿੰਘ, ਭੁਪਿੰਦਰ ਸਿੰਘ, ਤੇਜਪਾਲ ਸਿੰਘ ਭੱਠਲ, ਡਿਲੀ ਡਾ, ਜੁਝਾਰ ਵਿਰਕ, ਸਰਬਜੀਤ ਸਿੰਘ ਸਰਬ, ਕੁਲਜੀਤ ਸਿੰਘ, ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹਨਾਂ 'ਚੋਂ ਇੱਕ ਵੀਰ ਨੇ ਲਿਖਿਆ ਕਿ ਭਾਰਤੀ ਸਟੇਟ ਬਲੱਡੀ ਟੈਰਰਿਸਟ ਸਟੇਟ ਹੈ। ਸਿੰਘ ਅਮਰਜੀਤ ਖਾਲਿਸਤਾਨੀ ਇਹ ਲਿਖਦੇ ਨੇ ਡਾਕਟਰ ਸਾਹਿਬ ਜੀ ਤੁਹਾਨੂੰ ਤੇ ਟੀਵੀ 84 ਦੀ ਸਾਰੀ ਟੀਮ ਨੂੰ ਗੁਰਫਤਿਹ। ਡਾਕਟਰ ਸਾਹਿਬ ਜੀ ਦੁਨੀਆ ਦੀ ਸਭ ਤੋਂ ਵੱਧ ਘਟੀਆ ਮਾਨਸਿਕਤਾ ਮਨੂਵਾਦੀਆਂ ਦੀ ਪਾਕਿਸਤਾਨ ਨੂੰ ਅੱਤਵਾਦੀ ਦੇਸ਼ ਐਲਾਨਣ ਲਈ ਰਾਤ IB ਤੋਂ ਹੀ ਇਹ ਸਾਰਾ ਕੁਝ ਕਰਵਾ ਰਹੇ ਨੇ, ਪਰ ਇਹ ਸਮਝ ਤੋਂ ਪਰੇ ਹੈ ਕਿ ਪਾਕਿਸਤਾਨ ਕਿਉਂ ਇਹਨਾਂ ਹਿੰਦੂ ਤਵੀਆਂ ਦੀਆਂ ਕਰਤੂਤਾਂ ਨੂੰ ਅੰਤਰਰਾਸ਼ਟਰੀ ਮੰਚ ਤੇ ਨੰਗਾ ਨਹੀਂ ਕਰਦਾ। ਇਸ ਦੇ ਉਲਟ ਹਿੰਦੂ ਤਵੀ ਆਪ ਕਰਕੇ ਸਾਰਾ ਕੁਝ ਆਪਣੇ ਘਰ ਸਾਰੀ ਦੁਨੀਆ ਵਿੱਚ ਪਾਕਿਸਤਾਨ ਨੂੰ ਬਦਨਾਮ ਕਰਨ ਲਈ ਢੋਲ ਚੱਕ ਲੈਂਦੇ ਨੇ। ਇਹ ਬਿਲਕੁਲ ਠੀਕ ਹੈ। ਔਰ ਅੱਜ ਹੀ 2-3 ਹੋਰ ਵੀਰਾਂ ਦੇ ਨਾਲ ਵੀ ਵਿਚਾਰ ਹੋ ਰਹੇ ਸੀ। ਉਹਨਾਂ ਨੇ ਕਿਹਾ ਜੀ ਹੈਰਾਨੀ ਹੈ, ਉਹਨਾਂ ਨੇ ਕਿਹਾ ਜੀ ਤੁਸੀਂ ਤੁਹਾਡਾ ਕੋਈ ਲਾਗਾ ਦੇਗਾ ਨਹੀਂ ਕਿਸੇ ਨਾਲ, ਪਰ ਤੁਸੀਂ ਜਿਸ ਬੋਲਡਨੈਸ ਦੇ ਨਾਲ ਐਕਸਪੋਜ਼ ਕਰਦੇ ਹੋ ਕਿ ਵੀ ਜਿਹੜਾ ਪਾਕਿਸਤਾਨ ਵਿਕਟਮ ਬਣਿਆ ਹੋਇਆ ਇਸ ਦਹਿਸ਼ਤਗਰਦੀ ਦਾ, ਉਹਨਾਂ ਦੇ ਸਪੋਕਸਪਰਸਨ, ਉਹਨਾਂ ਦਾ ਈਵਨ ਮੀਡੀਆ, ਪੋਲੀਟੀਕਲ ਲੀਡਰਸ਼ਿਪ ਜੀ, ਉਹਨਾਂ ਨੂੰ ਕੀ ਹੋਇਆ, ਉਹ ਕਿਉਂ ਨਹੀਂ ਇੱਕ ਆਮ ਬੰਦੇ ਨੂੰ ਨਜ਼ਰ ਆਉਂਦਾ ਵੀ ਕੀ ਹੋ ਰਿਹਾ। ਮੈਂ ਕਿਹਾ ਜੀ ਇਸ ਗੱਲ ਦਾ ਤਾਂ ਮੇਰੇ ਕੋਲ ਜਵਾਬ ਨਹੀਂ ਹੈ। ਹਾਂ ਇੱਕ ਜ਼ਰੂਰ ਹੈ ਵੀ ਉਹਨਾਂ ਨੇ ਕਿਤੇ ਨਾ ਕਿਤੇ ਇਹ ਡਰ ਵੀ ਪਾਇਆ ਹੋਇਆ, ਕਿਤੇ ਨਾ ਕਿਤੇ ਕੋਈ ਵਪਾਰਕ ਹਿੱਤ ਵੀ ਕੁਝ ਲੋਕਾਂ ਦੇ ਜੁੜੇ ਹੋਏ ਨੇ, ਔਰ ਈਵਨ ਪਾਕਿਸਤਾਨੀ ਲੈਵਲ ਦੇ ਉੱਤੇ ਇਹਨਾਂ ਦੀ ਇਨਫਿਲਟ੍ਰੇਸ਼ਨ ਵੀ। ਪਰ ਇਹਦੇ ਬਾਵਜੂਦ ਅਸੀਂ ਸਮਝਦੇ ਹਾਂ ਕਿ ਵੀ ਇਸ ਪਾਰਟ ਨੂੰ ਜਿਵੇਂ ਸਾਰੇ ਦਾ ਸਾਰਾ ਮੁਲਕ ਜਿਹੜਾ ਹੈ ਉਸ ਨੂੰ ਇਹਨਾਂ ਨੇ ਬਿਲਕੁਲ ਅਨਸਟੇਬਲ ਕਰਨ ਦੀ ਲਾਈਨ ਕੀਤੀ ਹੋਈ ਹੈ, ਇਹਨੂੰ ਜਿਹੜਾ ਹੈ ਉਹ ਐਕਸਪੋਜ਼ ਕਰਨਾ ਬਣਦਾ। ਔਰ ਇਹ ਇੱਕ ਦੁੱਖ ਦੀ ਗੱਲ ਹੈ ਕਿ ਵੀ ਇਨੋਸੈਂਟ ਲਾਈਵਸ ਦੇ ਨਾਲ ਖੇਲ ਕੇ ਭਾਰਤ ਜਿਹੜਾ ਹੈ ਉਹ ਆਪਣਾ ਅਖੰਡ ਭਾਰਤ ਦਾ ਸੁਪਨਾ ਕਿ ਇਹਨਾਂ ਨੂੰ ਬਦਨਾਮ ਕਰੋ, ਤੋੜੋ ਔਰ ਇਹ ਕਹਿਣਾ ਕਿ ਜੀ ਹਮ ਇਸਕੇ 4 ਟੁਕੜੇ ਕਰ ਦੇंगे, ਪਹਿਲੇ 2 ਕੀਏ, ਉਹਨਾਂ ਦੇ ਬਦਲੇ ਜਾ ਕੇ ਪਬਲਿਕਲੀ ਇਹ ਗੱਲਾਂ ਕਹਿ ਰਹੇ ਨੇ। ਸੋ ਜ਼ਾਹਿਰ ਹੈ ਵੀ ਇਹਨਾਂ ਦਾ ਏਜੰਡਾ ਕੀ ਹੈ। ਇੱਕ ਇਸ਼ੂ ਬਿਫੋਰ ਮੈਂ ਤੁਹਾਨੂੰ ਕਹਾਂ ਕਿ ਵੀ ਤੁਸੀਂ ਈਮੇਲ ਪੜ੍ਹੋ। ਬਹੁਤ ਵਾਰ ਜਦੋਂ ਇਕਨੋਮਿਕਲ ਪ੍ਰੋਗਰੈਸ ਦੀ ਗੱਲ ਹੁੰਦੀ ਹੈ, ਔਰ ਕਿਉਂਕਿ ਬਹੁਤੇ ਝੂਠ ਤੇ ਔਰ ਭਾਰਤੀ ਮੀਡੀਆ ਇਹਨਾਂ ਨੇ ਹੀ ਮੋਦੀ ਕਹਿੰਦੇ ਕਾਬੂ ਕੀਤਾ ਹੋਇਆ ਹੈ ਜੀ, ਭਾਰਤ ਦੀ ਆਰਥਿਕ ਤਰੱਕੀ ਹੈ, ਹੁਣ ਤਾਂ ਫੂਕ ਨਿਕਲਣੀ ਸ਼ੁਰੂ ਹੋ ਗਈ। ਹੁਣ ਤਾਂ ਖੁਦ ਹੀ ਜਿਹੜੀ ਹੈ ਆਪੋਜੀਸ਼ਨ ਵੀ ਜਿਹੜੀ ਕਾਂਗਰਸ ਉਹ ਇਹਨਾਂ ਨੂੰ ਭੰਨਣ ਲੱਗ ਗਈ। ਪਰ ਅੱਜ ਇੱਕ ਰਿਪੋਰਟ ਜਿਹੜੀ ਇੰਟਰਨੈਸ਼ਨਲ ਮੀਡੀਆ 'ਚ ਆਈ, ਹੈਰੀਟੇਜ ਫਾਊਂਡੇਸ਼ਨ ਨੇ ਆਪਣੀ ਜਿਹੜੀ ਹੈ ਰਿਪੋਰਟ ਕੱਢੀ ਹੈ, ਔਰ ਇਹ ਖਬਰ ਹੀ ਮੈਂ ਪੜ੍ਹ ਦਿੰਦਾ ਕਿਉਂਕਿ ਇਹ ਉਹਨਾਂ ਦੇ PTI ਦੇ ਕੋਰਸਪੋਂਡੈਂਟ ਨੇ ਲਲਿਤ ਕੁਮਾਰ ਝਾ ਹੈ, ਉਹਦੀ ਖਬਰ ਹੈ ਵਾਸ਼ਿੰਗਟਨ ਡੇਟ ਲਾਈਨ ਦੀ। ਇੰਡੀਆ ਰੈਂਕਡ ਏ ਡਿਸਮਲ 143rd in an annual index of economical freedom by a top American think tank behind its several South Asian neighbors including Pakistan as progress on market-oriented reforms has been uneven। कि वाशिंगटन DC ਦੇ ਵੱਡੇ ਥਿੰਕ ਟੈਂਕ ਹੈਰੀਟੇਜ ਫਾਊਂਡੇਸ਼ਨ ਨੇ ਆਪਣੀ ਜਿਹੜੀ ਹੈ ਰਿਪੋਰਟ ਕੱਢੀ ਹੈ, ਔਰ ਜਿਹੜੇ ਉਹਦੇ 'ਚ ਭਾਰਤ ਦੀ ਬਹੁਤ ਮਾੜੀ ਹਾਲਤ ਹੈ। ਈਵਨ ਉਹਦੇ ਗਵਾਂਢੀ ਜਿਹੜੇ ਪਾਕਿਸਤਾਨ ਔਰ ਦੂਜੇ ਦੇਸ਼ ਨੇ ਉਹ ਵੀ ਭਾਰਤ ਤੋਂ ਉੱਤੇ ਨੇ। The Heritage Foundation in its Index of Economic Freedom report said despite India sustaining an average annual growth of about 7% over the past 5 years, growth is not deeply rooted in policies that preserve economical freedom। कि भाई ये कोई growth rooted नहीं है। Putting India in the category of mostly unfree economies। ਹੁਣ Heritage Foundation ਦੀ ਰਿਪੋਰਟ ਜਿਹੜੀ ਹੈ ਉਹ ਕਹਿੰਦੀ ਹੈ ਵੀ ਇੰਡੀਆ ਦੀ ਇਕੋਨਮੀ ਜਿਹੜੀ ਹੈ ਇਹ ਮੋਸਟਲੀ ਅਨਫਰੀ ਕਿ ਫ੍ਰੀ ਇਕੋਨਮੀ ਨਹੀਂ ਹੈ ਜੀ। The conservative political think tank and progress on market oriented reforms has been uneven। ਉਹਨਾਂ ਨੇ ਕਿਹਾ ਜੀ ਇਹਦੇ 'ਚ ਕੋਈ ਪ੍ਰੋਗਰੈਸ ਨਹੀਂ ਹੋ ਰਹੀ ਹੈ, ਅਨਈਵਨ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਟ ਸੈਡ ਦ ਸਟੇਟ ਮੇਨਟੇਨਸ ਐਨ ਐਕਸਟੈਂਸਿਵ presence in many areas through public sector enterprises, a restrictive and bureaucratic regulatory environment discourages the entrepreneurship that could provide broader private sector growth। उन्होंने कहा जी ब्यूरोक्रेसी अफसरशाही लाल फीताशाही नहीं पावरफुल है कि ਉਹਦੇ ਜਿਹੜਾ ਪ੍ਰਾਈਵੇਟ ਐਂਟਰਪ੍ਰਾਈਜ਼ ਹੈ ਉਹ ਗਰੋ ਹੀ ਨਹੀਂ ਹੋ ਸਕਦਾ। ਹੁਣ ਇਸ ਰਿਪੋਰਟ ਦੇ ਵਿੱਚ
ਜਿਹੜੇ ਪਹਿਲੀਆਂ 3 ਪੋਜੀਸ਼ਨਸ ਨੇ ਜਿਨ੍ਹਾਂ ਨੇ ਪ੍ਰੋਗਰੈਸ ਕੀਤੀ ਹੈ, ਫ੍ਰੀ ਇਕੋਨਮੀਜ਼ ਨੇ, ਉਹਨਾਂ ਦੇ ਵਿੱਚ ਹਾਂਗਕਾਂਗ, ਸਿੰਗਾਪੁਰ ਔਰ ਜਿਹੜਾ ਨਿਊਜ਼ੀਲੈਂਡ, ਇਹਨਾਂ ਨੇ ਟੌਪ ਕੀਤਾ। ਔਰ ਭਾਰਤ ਜਿਹੜਾ ਹੈ, ਹਾਲਾਂਕਿ ਪਿਛਲੇ ਸਾਲ ਦੀ ਇਸ ਰਿਪੋਰਟ 'ਚ 123ਵੇਂ ਨੰਬਰ ਤੇ ਸੀ, 123rd, ਹੁਣ ਉਸ ਤੋਂ ਵੀ ਥੱਲੇ ਡਿੱਗ ਕੇ 143ਵੇਂ ਨੰਬਰ ਤੇ ਚਲਾ ਗਿਆ। ਔਰ ਜੇ ਤੁਸੀਂ ਗੁਆਂਢੀ ਦੇਸ਼ਾਂ ਦਾ ਦੇਖਣ ਨੂੰ ਕਹੀ ਜਾਓ ਜੀ, ਪਾਕਿਸਤਾਨ ਫੇਲਡ ਸਟੇਟ ਹੈ। ਹੁਣ ਹੈਰੀਟੇਜ ਫਾਊਂਡੇਸ਼ਨ ਦੀ ਰਿਪੋਰਟ ਜਿਹੜੀ ਹੈ ਪਾਕਿਸਤਾਨ ਨੂੰ ਭਾਰਤ ਤੋਂ ਉੱਪਰ ਰੱਖਦੀ ਹੈ। ਭਾਰਤ 143ਵੇਂ ਨੰਬਰ ਤੇ ਹੈ, ਪਾਕਿਸਤਾਨ 141ਵੇਂ ਨੰਬਰ ਤੇ। ਯਾਨੀ ਪਾਕਿਸਤਾਨ ਦੀ ਇਕੋਨਮੀ ਹੈਰੀਟੇਜ ਫਾਊਂਡੇਸ਼ਨ ਦੇ ਲਿਹਾਜ਼ ਨਾਲ ਇੰਡੀਆ ਨਾਲੋਂ ਬੈਟਰ ਹੈ। ਇਸੇ ਤਰ੍ਹਾਂ ਨੇਪਾਲ, ਉੱਥੇ ਅਰਥਕੁਏਕ ਆਇਆ, ਇਹਨਾਂ ਨੇ ਉੱਥੇ ਕਿਵੇਂ ਅਨਰੈਸਟ ਕਰਾਉਣ ਦੀ ਕੋਸ਼ਿਸ਼ ਕੀਤੀ। ਨੇਪਾਲ 125ਵੇਂ ਨੰਬਰ ਤੇ ਹੈ, ਭਾਰਤ ਜਿਹੜਾ ਹੈ ਉਹ 143ਵੇਂ ਤੇ, ਨੇਪਾਲ 125ਵੇਂ ਤੇ। ਸ਼੍ਰੀਲੰਕਾ, ਤਮਿਲਾਂ ਨਾਲ ਸਿਵਲ ਵਾਰ ਹੋਈ, ਇਕਨੋਮਿਕਲ ਕ੍ਰਾਈਸਿਸ ਚੱਲ ਰਿਹਾ ਹੈ, 112ਵੇਂ ਨੰਬਰ ਤੇ ਹੈ। ਭੂਟਾਨ ਕਿੰਨਾ ਕੁ ਦੇਸ਼ 107ਵੇਂ ਨੰਬਰ ਤੇ ਹੈ। ਬੰਗਲਾਦੇਸ਼, ਜਦੋਂ ਤੁਸੀਂ ਹੁਣ ਅੱਜ ਵੀ ਬੰਗਲਾਦੇਸ਼ ਅਸੀਂ ਕਹਿੰਦੇ ਹਾਂ ਤੇ ਗਰੀਬੀ ਅੱਖਾਂ ਸਾਹਮਣੇ ਆਉਂਦੀ, ਬੰਗਲਾਦੇਸ਼ 128ਵੇਂ ਨੰਬਰ ਤੇ। ਔਰ ਹਾਂ, ਭਾਰਤ ਇਹ ਤਸੱਲੀ ਲੈ ਸਕਦਾ ਹੈ ਕਿ ਅਫਗਾਨਿਸਤਾਨ ਤੇ ਮਾਲਦੀਵਸ ਤੋਂ ਭਾਰਤ ਉੱਪਰ ਹੈ। ਹੁਣ ਤੁਸੀਂ ਮੁਕਾਬਲਾ ਕਰ ਲਓ ਕਿ ਵੀ ਮਾਲਦੀਵਸ ਕਿੰਨਾ ਕੁ ਹੈ ਤਾਂ ਅਫਗਾਨਿਸਤਾਨ ਦਾ ਕੀ ਹਾਲ ਹੈ। ਅਮਰੀਕਾ ਜਿਹੜਾ ਉਹ 17ਵੇਂ ਨੰਬਰ ਤੇ ਹੈ, ਚਾਈਨਾ 111ਵੇਂ ਨੰਬਰ ਤੇ ਹੈ। ਸੋ ਜ਼ਾਹਰ ਹੈ ਕਿ ਵੀ ਇਹ ਜਿਹੜੀ ਇਹਨਾਂ ਦੀ ਅਸਲੀ ਹਾਲਤ ਹੈ ਇਹਨਾਂ ਦੀ ਇਕੋਨਮੀ ਦੀ। ਜੀ ਡਾਕਟਰ ਸਾਹਿਬ, ਬਿਲਕੁਲ ਹੈ। ਸਾਡੇ ਕੋਲੋਂ ਮੈਸੇਜ ਆਇਆ ਹੈ ਅਨਹਦਨਾਥ ਸਿੰਘ ਬ੍ਰੈਂਪਟਨ ਓਨਟਾਰੀਓ ਤੋਂ। ਇਹ ਲਿਖਦੇ ਹਨ, ਡਾਕਟਰ ਸਾਹਿਬ ਗੁਰਫਤਿਹ ਪ੍ਰਵਾਨ ਕਰਨੀ ਜੀ। 2 ਸਵਾਲ ਹਨ। ਪਹਿਲਾ, ਸਿੱਖ ਪੰਥ ਅੰਦਰ ਸਿੰਘ ਨਾਮ ਨੂੰ ਧਿਆ ਕੇ ਜਾਤਾਂ ਗੋਤਾਂ ਦੀ ਵਰਤੋਂ ਕਰਨੀ ਕਿੰਨੀ ਜਾਇਜ਼ ਹੈ ਅਤੇ ਹਰ ਪੰਜਾਬੀ ਫਿਲਮ 'ਚ ਜੱਟਵਾਦ ਦਾ ਉਭਾਰ ਕਿਸੇ ਸਾਜ਼ਿਸ਼ ਅਧੀਨ ਹੋ ਰਿਹਾ ਹੈ ਜਾਂ ਐਵੇਂ ਮੇਰਾ ਹੀ ਭੁਲੇਖਾ ਹੈ? ਜੀ ਡਾਕਟਰ ਸਾਹਿਬ, ਇਹ ਕਾਫੀ ਪੁਰਾਣੀ ਲਿਖਤ ਹੈ ਵੀਰ ਅਨਹਦਨਾਥ ਸਿੰਘ ਜੀ ਦੀ। ਔਰ ਮੈਂ ਕਿਉਂਕਿ ਕਰੰਟ ਅਸੀਂ ਮੈਸੇजेस ਤੇ ਹੁਣ ਜ਼ਿਆਦਾ ਵਕਤ ਸਾਡਾ ਲੱਗ ਜਾਂਦਾ ਹੈ, ਇਸ ਨੂੰ ਅਸੀਂ ਲੈ ਨਹੀਂ ਸਕੇ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਇਹ ਤਾਂ ਈਵਨ ਸਵਾਲ ਵੀ ਜਿਹੜੀ ਜ਼ਾਤ ਔਰ ਗੋਤ, ਜ਼ਾਤ ਗੋਤ ਸਿੰਘਨ ਕੀ ਦੰਗਾ ਦੰਗਾ ਹੀ ਇਨ ਗੁਰਤੇ ਮੰਗਾ, ਭਾਈ ਰਤਨ ਸਿੰਘ ਭੰਗੂ, ਵੀ ਸਾਨੂੰ ਤਾਂ ਜ਼ੁਲਮ ਦੇ ਖਿਲਾਫ ਦੰਗੇ ਦਾ ਮਤਲਬ ਹੈ ਲੜਨਾ ਭਿੜਨਾ। ਸਾਡੀ ਜ਼ਾਤ ਗੋਤ ਤਾਂ ਇਹੀ ਹੈ ਜੀ। ਔਰ ਅੰਮ੍ਰਿਤ ਕੋ ਪਾਣੀ ਕਹੇ ਸਿੱਖ ਕੀ ਪੁੱਛੇ ਜ਼ਾਤ, ਦਇਆ ਸਿੰਘ ਮਮ ਸਿੱਖ ਨਹੀਂ ਜਨਮ ਗਵਾਵੇ ਬਾਤ। ਸਾਡਾ ਤਾਂ ਬਿਗਨਿੰਗ ਹੀ ਖਾਲਸੇ ਦੀ, ਅੱਜ ਤੋਂ ਤੁਹਾਡੀ ਕੁਲ ਨਾਸ, ਕਰਮ ਨਾਸ, ਕਿਰਤ ਨਾਸ, ਵਰਣ ਨਾਸ, ਭਰਮ ਨਾਸ, ਤੁਸੀਂ ਖਾਲਸਾ ਹੋ। ਸਿੰਘ ਦੇ ਉੱਤੇ ਸਾਡਾ ਨਾਮ ਮੁੱਕ ਜਾਂਦਾ ਹੈ, ਕੌਰ ਦੇ ਉੱਤੇ ਬੀਬੀ ਦਾ ਨਾਮ। ਉਸ ਤੋਂ ਬਾਅਦ ਫਿਰ ਜੇ ਛਾਜੀ ਬੰਨਣੇ ਨੇ ਤੇ ਉਹ ਜਿੰਨੇ ਮਰਜ਼ੀ ਛੱਜ ਬੰਨੀ ਜਾਓ, ਗੋਤ ਦਾ ਬੰਨ ਲਓ, ਕੋਈ ਹੋਰ ਬੰਨ ਲਓ। ਸੋ ਇਹ ਬਿਲਕੁਲ ਅਨਐਕਸੈਪਟੇਬਲ ਹੈ। ਦੂਸਰਾ ਜਿਹੜਾ ਜੱਟਵਾਦ ਦਾ ਉਭਾਰ ਹੈ, ਅਸੀਂ ਸਮਝਦੇ ਹਾਂ ਕਿ ਵੀ ਇਹ ਵੀ ਇੱਕ ਫਾਲਸ ਪ੍ਰਾਈਡ ਕਿ ਜੀ ਬੱਕਰੇ ਬੁਲਾਉਂਦੇ, ਰਾਈਫਲਾਂ ਰੱਖੀਆਂ, ਕਚਹਿਰੀਆਂ 'ਚ ਗੋਲੀਆਂ ਚਲਾਉਂਦੇ। ਹੁਣ ਉਸ ਸਾਰੇ 'ਚੋਂ ਕਿਸ ਕਿਸਮ ਦਾ ਕਰੈਕਟਰ ਜਿਹੜਾ ਹੈ ਉਹ ਇਹਨਾਂ ਨੇ ਉਭਾਰਿਆ। ਔਰ ਇਹੀ ਟ੍ਰੈਂਡ ਕਿਤੇ ਨਾ ਕਿਤੇ ਜਿਹੜਾ ਹੈ ਉਹ ਸਿੱਖ ਆਈਡੈਂਟੀਟੀ ਨੂੰ ਡਾਇਲੂਟ ਕਰਨ ਲਈ ਇਸ ਪਾਰਟ ਨੂੰ ਜਿਹੜਾ ਉਹ ਐਨਕਰੇਜ ਕੀਤਾ ਗਿਆ। ਔਰ ਅਸੀਂ ਸਮਝਦੇ ਹਾਂ ਵੀ ਇਹ ਬਿਲਕੁਲ ਵੀ ਜਿਹੜਾ ਹੈ ਉਹ ਐਕਸੈਪਟੇਬਲ ਨਹੀਂ ਹੈ। ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਰਾਗ ਗੌੜੀ 52 ਅੱਖਰੀ ਕਬੀਰ ਜੀਓ ਕੀ ਦੇ 3 ਸ਼ਲੋਕ ਚੁਣੇ ਨੇ ਜੀ। ਮੈਂ ਇੱਥੇ ਵੀ ਦੱਸਦੇ ਹਾਂ ਕਿ ਜਦੋਂ ਅਸੀਂ ਭਗਤ ਰਵਿਦਾਸ ਜੀ ਦੀ ਬਾਣੀ ਦੇ ਉੱਤੇ ਇੱਕ ਸੈਗਮੈਂਟ ਕੀਤਾ ਤੇ ਬਹੁਤ ਸਾਰਿਆਂ ਨੇ ਸਾਨੂੰ ਕਿਹਾ ਹੈ ਕਿ ਜੀ ਤੁਸੀਂ 40 ਸ਼ਬਦ ਨੇ ਉਹਨਾਂ ਦੇ ਔਰ ਉਹਨਾਂ ਨੂੰ ਵੀ ਜਿਹੜਾ ਸਿਲਸਿਲੇਵਾਰ ਇੰਟਰਪ੍ਰੀਟ ਕਰੋ। ਸੋ ਅਸੀਂ ਜਦੋਂ ਇਹ 52 ਅੱਖਰੀ ਕਬੀਰ ਜੀ ਕੀ ਇਹਦੀ ਸਮਾਪਤੀ ਹੋਏਗੀ ਤੇ ਫਿਰ ਅਸੀਂ ਇੱਕ ਸ਼ਬਦ ਹਰ ਹਫਤੇ 'ਚ ਜ਼ਰੂਰ ਭਗਤ ਰਵਿਦਾਸ ਜੀ ਦਾ ਵਿਚਾਰ ਅਧੀਨ ਲਿਆਵਾਂਗੇ। ਅੱਜ ਇੱਕ ਸ਼ਬਦ ਆਮ ਤੌਰ ਤੇ ਇਸ 52 ਅੱਖਰੀ 'ਚ ਇੱਕ ਲਫ਼ਜ਼ ਦੇ ਨਾਲ ਇੱਕ ਸ਼ਲੋਕ ਸੀ, ਪਰ ਮੰਮਾ ਸ਼ਬਦ ਜਿਹੜਾ ਹੈ ਇਸ ਦੇ ਉੱਤੇ ਕਬੀਰ ਸਾਹਿਬ ਨੇ 3 ਸ਼ਲੋਕ ਲਿਖੇ ਨੇ ਔਰ ਮੈਂ ਤਿੰਨੋਂ ਹੀ ਇਹਨੇ ਰੋ ਵਿਚਾਰ ਲਈ ਕੱਢੇ ਨੇ ਕਿਉਂਕਿ ਇਸ ਦੇ ਨਾਲ ਮਨ ਜੁੜਿਆ ਹੋਇਆ ਹੈ ਤੇ ਸਾਰੀ ਖੇਡ ਮਨ ਦੀ ਹੈ। ਔਰ ਮੈਂ ਅੱਜ ਹੀ ਬਾਹਰ ਵਿਚਾਰ ਹੋ ਰਹੀ ਸੀ, ਮੈਂ ਕਿਹਾ ਜੀ ਬੁੱਲੇ ਸ਼ਾਹ ਦਾ ਹੀ ਕਹਿਣਾ ਹੈ ਕਿ ਬੁੱਲਿਆ ਰੱਬ ਦਾ ਕੀ ਪਾਣਾ, ਇਧਰੋਂ ਪੁੱਟਿਆ ਉਧਰ ਲਾਣਾ। ਖੇਡ ਤਾਂ ਅਲਟੀਮੇਟਲੀ ਮਨ ਦੀ ਹੈ। ਜੇ ਦੁਨੀਆ 'ਚ ਲੱਗਿਆ ਹੋਇਆ ਤੇ ਮਾਇਆ ਧਾਰੀ ਹੈ, ਜੇ ਉਧਰੋਂ ਪੱਟ ਕੇ ਰੱਬ ਵੱਲ ਲੱਗ ਗਿਆ ਤੇ ਫਿਰ ਇਹ ਰੂਹਾਨੀ ਹੈ। ਤੇ ਕਬੀਰ ਸਾਹਿਬ ਨੇ ਫਰਮਾਇਆ, ਮੰਮਾ ਮੂਲ ਗਹਿਆ ਮਨ ਮਾਨੇ, ਮਰਮੀ ਹੋਏ ਸੋ ਮਨ ਕੋ ਜਾਣੇ। ਕਿ ਬਈ ਮੰਮਾ ਸ਼ਬਦ ਇਹ ਸਾਨੂੰ ਮੈਸੇਜ ਦਿੰਦਾ ਹੈ, ਸਿਖਾਉਂਦਾ ਹੈ ਮੂਲ ਗਹਿਆ, ਕਲਿੰਗ ਟੂ ਦਾ ਸੋਰਸ।
ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਜਦੋਂ ਸੋਰਸ ਦੇ ਨਾਲ ਮਨ ਜੁੜ ਜਾਏਗਾ, ਮਨ ਮਾਨੇ, ਫਿਰ ਮਨ ਦੀ ਤਸੱਲੀ ਹੋ ਜਾਏਗੀ, ਮੰਨ ਜਾਏਗਾ ਜੀ। ਤੇ ਫਿਰ ਜੇ ਮਨ ਮੰਨ ਗਿਆ ਮਰਮੀ ਹੋਏ ਸੋ ਮਨ ਕੋ ਜਾਣੇ। ਜਿਹਨੂੰ ਇਹ ਭੇਦ ਆ ਗਿਆ ਕਿ ਸੋਰਸ ਦੇ ਨਾਲ ਜੁੜਨਾ, ਉਹਨੂੰ ਉਹਦਾ ਮਨ ਜਿਹੜਾ ਉਹ ਫਿਰ ਟਿਕਾਣੇ ਆ ਜਾਏਗਾ, ਦੌੜੇਗਾ ਨਹੀਂ, ਟਿਕ ਜਾਏਗਾ। ਮਤ ਕੋਈ ਮਨ ਮਿਲਤਾ ਬਿਲਮਾਵੇ, ਮਗਨ ਪਿਆ ਤੇ ਸੋ ਸੱਚ ਪਾਵੇ। ਕਿ ਵੀ ਕੋਈ ਵੀ ਜਿਹੜਾ ਮਤ ਕੋਈ ਮਨ ਮਿਲਤਾ ਬਿਲਮ ਹੁੰਦਾ ਲੇਟ ਕਰਨਾ, ਕਿ ਵੀ ਜੇ ਤੁਹਾਡਾ ਮਨ ਜੁੜ ਰਿਹਾ ਤੇ ਉਹਨੂੰ ਉਹਦੇ ਰਸਤੇ 'ਚ ਰੁਕਾਵਟ ਨਾ ਬਣੋ। ਲੈਟ ਨੋ ਵਨ ਡਿਲੇ ਇਨ ਦਾ ਯੂਨਿਟੀ ਆਫ ਹਿਸ ਮਾਈਂਡ, ਕਿ ਜਿਹੜਾ ਉਹਦੇ ਲਈ ਵਕਤ ਹੈ ਰੱਬ ਨਾਲ ਜੁੜਨ ਦਾ, ਉਹਨੂੰ ਜੁੜ ਲੈਣ ਦਿਓ। ਤੇ ਜਦੋਂ ਇੱਕ ਵਾਰ ਉਹ ਰੱਬ ਦੇ ਪਿਆਰ ਵਿੱਚ ਜੁੜ ਜਾਏਗਾ, ਇਮਰਸ ਹੋ ਜਾਏਗਾ, ਜੇ ਮਗਨ ਭਇਆ ਮਗਨ ਤੇ ਸੋ ਸੱਚ ਪਾਵੇ, ਫਿਰ ਉਹਨੂੰ ਸੱਚ ਦੀ ਸਮਝ ਆ ਜਾਏਗੀ। ਦੂਸਰਾ ਸ਼ਲੋਕ ਹੈ, ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸਿਉ ਕਹਿ ਕਬੀਰਾ, ਮਨਸਾ ਮਿਲਿਆ ਨਾ ਕੋਏ। ਮੰਮਾ ਮਨ ਸਿਉ ਕਾਜ ਹੈ, ਕਿ ਵੀ ਅਲਟੀਮੇਟਲੀ ਜੇ ਸਾਡੀ ਕੋਈ ਬਿਜ਼ਨਸ ਹੈ ਮੋਰਟਲਸ ਦੀ ਦੁਨਿਆਵੀ, ਤੇ ਉਹ ਮਨ ਦੇ ਨਾਲ ਹੀ ਹੈ। ਜੇ ਅਸੀਂ ਮਨ ਨੂੰ ਸਮਝਾ ਲਿਆ, ਮਨ ਜੀਤੇ ਜਗ ਜੀਤ, ਫਿਰ ਅਸੀਂ ਦੁਨੀਆ ਨੂੰ ਕੰਕਰ ਕਰ ਲਿਆ। ਤੇ ਕਬੀਰ ਸਾਹਿਬ ਕਹਿੰਦੇ ਨੇ ਕਿ ਭਾਈ ਜਿਹੜੀ ਸਾਡੀ ਬਿਜ਼ਨਸ ਹੈ ਉਹ ਸਾਡੇ ਆਪਣੇ ਮਨ ਨਾਲ ਹੀ ਹੈ, ਕਿਸੇ ਹੋਰ ਨੇ ਸਾਨੂੰ ਸਮਝਾਉਣ ਨਹੀਂ ਆਉਣਾ। ਅਸੀਂ ਜੇ ਆਪਣੇ ਮਨ ਨੂੰ ਮਨ ਸਾਧੇ ਸਿੱਧ ਹੋਏ, ਜੇ ਅਸੀਂ ਆਪਣੇ ਮਨ ਨੂੰ ਸਮਝਾ ਲਈਏ ਤਾਂ ਫਿਰ ਸਾਨੂੰ ਸਿੱਧੀ ਜਾਂ ਪ੍ਰਾਪਤੀ ਹੋ ਜਾਂਦੀ ਹੈ। ਮਨ ਹੀ ਮਨ ਸਿਉ ਕਹਿ ਕਬੀਰਾ, ਮਨਸਾ ਮਿਲਿਆ ਨਾ ਕੋਏ। ਹੁਣ ਮਨ ਹੀ ਮਨ ਦੇ ਨਾਲ ਡੀਲ ਕਰ ਸਕਦਾ, ਕੋਈ ਹੋਰ ਉਹਦੇ ਵਿੱਚ ਜਿਹੜਾ ਉਹ ਵਿਚੋਲਾ ਨਹੀਂ ਬਣਦਾ। ਔਰ ਅਖੀਰਲਾ ਸ਼ਲੋਕ ਹੈ, ਇਹੋ ਮਨ ਸ਼ਕਤੀ, ਇਹੋ ਮਨ ਸੀਓ, ਇਹੋ ਮਨ ਪੰਚ ਤਤ ਕੋ ਜਿਓ, ਇਸ ਮਨ ਲੋ ਜੋ ਉਨ ਮਨ ਰਹੇ, ਤੋ ਤੀਨ ਲੋਕ ਕੀ ਬਾतें ਕਹੇ। ਜੀ। ਕਿ ਹੁਣ ਇਹ ਮਨ ਜਿਹੜਾ ਹੈ ਇਹ ਸ਼ਕਤੀ ਹੈ। ਜੇ ਕੋਈ ਪਾਵਰ ਦਾ ਸੋਰਸ ਹੈ, ਉਸ ਕਈ ਵਾਰ ਜਦੋਂ ਸ਼ਿਵ ਸ਼ਕਤੀ ਦੀ ਗੱਲ ਹੁੰਦੀ ਹੈ, ਸ਼ਿਵ ਜੀ ਪਾਰਬਤੀ ਦੀ ਗੱਲ ਹੁੰਦੀ ਹੈ ਹਿੰਦੂ ਥਾਟ ਦੇ ਵਿੱਚ, ਕਿ ਜੀ ਪਾਵਰ ਸ਼ਿਵ ਹੈ ਔਰ ਉਸ ਦੀ ਦੂਸਰੀ ਜਿਹੜੀ ਸ਼ਕਤੀ ਹੈ ਉਹ ਪਾਰਬਤੀ ਹੈ, ਦੇਵੀਆਂ ਦੇ ਨਾਲ ਫਿਰ ਜੁੜ ਜਾਂਦਾ ਹੈ। ਤੇ ਕਬੀਰ ਸਾਹਿਬ ਯਾਦ ਕਰਾਉਂਦੇ ਨੇ, ਕੋਈ ਬਾਹਰ ਬੈਠੇ ਸ਼ਿਵ ਜਾਂ ਪਾਰਬਤੀ ਨਹੀਂ, ਇਹੋ ਮਨ ਸ਼ਕਤੀ, ਇਹੀ ਮਨ ਦੇ ਵਿੱਚ ਸਾਰੀ ਤਾਕਤ ਹੈ। ਇਹੋ ਮਨ ਸੀਓ, ਸੀਓ ਸ਼ਿਵ, ਕਿ ਇਹ ਮਨ ਹੀ ਸ਼ਿਵ ਹੈ, ਮਨ ਦੇ ਅੰਦਰ ਹੀ ਸ਼ਕਤੀ ਹੈ, ਮਨ ਦੇ ਅੰਦਰ ਹੀ ਸ਼ਿਵ ਹੈ। ਇਹੋ ਮਨ ਪੰਜ ਤਤ ਕੋ ਜਿਓ, ਜਿਹੜੇ ਪੰਜ ਤਤ ਆਕਾਸ਼ ਵਾਯੂ ਅਗਨੀ ਜਲ ਪ੍ਰਿਥਵੀ, ਜਿਹੜੇ ਪੁਰਾਣਾ ਇਹ ਫੇਥ ਹੈ ਕਿ ਵੀ ਇਹਨਾਂ ਨਾਲ ਪੰਜ ਤੱਤਾਂ ਦਾ ਪੁਤਲਾ ਹੈ ਮਨੁੱਖ, ਕਿ ਵੀ ਇਹਨਾਂ ਪੰਜਾਂ ਤੱਤਾਂ ਦੇ ਵਿੱਚ ਸਟਰੈਂਥ ਤਾਂ ਮਨ ਹੈ। ਜੇ ਮਨ ਜੁੜਿਆ ਪੰਜਾਂ ਦੇ ਵਿੱਚ ਆਇਆ ਤੇ ਜ਼ਿੰਦਗੀ ਰੁਮਕੀ। ਸੋ ਅਲਟੀਮੇਟਲੀ ਇਹ ਮਨ ਹੀ ਸ਼ਿਵ ਹੈ, ਮਨ ਹੀ ਸ਼ਕਤੀ ਹੈ। ਇਹੋ ਮਨ ਪੰਜ ਤਤ ਕੋ ਜਿਓ, ਔਰ ਇਸ ਮਨ ਲੋ ਜੋ ਉਨ ਮਨ ਰਹੇ, ਤੋ ਤੀਨ ਲੋਕ ਕੀ ਬਾतें ਕਹੇ। ਹੁਣ ਮਨ ਨੂੰ ਉਨ ਮਨ ਹੈ ਪੁੱਠਾ ਕਰ ਦੇਣਾ। ਇੱਕ ਮਨ ਹੈ ਜਿਹੜਾ ਦੁਨੀਆਦਾਰੀ 'ਚ ਫਸਾਉਂਦਾ ਹੈ। ਜੇ ਮਨ ਨੂੰ ਅਸੀਂ ਚੈਨਲਾਈਜ਼ ਕਰ ਲਈਏ, ਇਹ ਸਾਰੇ ਗ੍ਰਿਪ 'ਚੋਂ ਕੱਢ ਦਈਏ, ਉਨਮਨ ਕਰ ਲਈਏ, ਤੋ ਤੀਨ ਲੋਕ ਕੀ ਬਾतें ਰਹੇ, ਫਿਰ ਆਗਮ ਨਿਗਮ ਦੀ ਸਮਝ ਆ ਜਾਂਦੀ ਹੈ, ਜੀਵਨ ਦਾ ਪਰਪਸ ਸਮਝ ਆ ਜਾਂਦਾ ਹੈ, ਅੱਗਾ ਪਿੱਛਾ ਸਮਝ ਆ ਜਾਂਦਾ। ਇਹ ਵੀ ਆਉਂਦਾ ਹੈ ਕਿ ਫਰੀਦਾ ਜਿਸ ਆਸਨ ਹਮ ਬੈਠੇ ਕੀਤੇ ਬੈਸ ਗਏ, ਕਿ ਜੀ ਜਿੱਥੇ ਮੈਂ ਬੈਠਾ ਉੱਥੇ ਕਿੰਨੇ ਬਹਿ ਕੇ ਚਲੇ ਗਏ। ਫਿਰ ਤੁਹਾਡਾ ਮੋਹ ਤਾਂ ਨਹੀਂ ਹੋਏਗਾ ਵੀ ਤੁਸੀਂ ਕਿਸੇ ਚੀਜ਼ ਨੂੰ ਚੰਬੜਨਾ, ਤੁਸੀਂ ਤਾਂ ਫਿਰ ਆਜ਼ਾਦਾਨਾ ਤੌਰ ਦੇ ਉੱਤੇ ਇਹ ਮਹਿਸੂਸ ਕਰਦੇ ਹੋ ਕਿ ਭਾਈ ਇਹ ਇੱਕ ਜੱਗ ਜਿਹੜਾ ਇਹ ਇੱਕ ਸਰਾਂ ਹੈ, ਤੁਸੀਂ ਆਏ ਹੋ ਆਪਣਾ ਫਰਜ਼ ਅਦਾ ਕਰਨਾ, ਸਰਬੱਤ ਦਾ ਭਲਾ ਕਰਨਾ ਹੈ, ਮਨੁੱਖਤਾ ਦੀ ਸੇਵਾ ਕਰਨੀ ਹੈ, ਰੱਬ ਨੂੰ ਯਾਦ ਕਰਨਾ ਹੈ। ਪਰਪਸ ਆਫ ਲਾਈਫ ਹੋਣਾ ਚਾਹੀਦਾ ਹੈ, ਜਿਨ੍ਹਾਂ ਨੂੰ ਕਬੀਰ ਸਾਹਿਬ ਨੇ ਕਿਹਾ ਸੀ ਕਿ ਮੰਮਾ ਮੂਲ ਗਿਆ, ਕਲਿੰਗਿੰਗ ਟੂ ਦਾ ਸੋਰਸ। ਤੇ ਜਦੋਂ ਤੁਹਾਨੂੰ ਸੋਰਸ ਦੀ ਸਮਝ ਆ ਜਾਂਦੀ ਹੈ, ਉਹਦੇ ਨਾਲ ਤੁਸੀਂ ਜੁੜ ਜਾਂਦੇ ਹੋ, ਫਿਰ ਕੋਈ ਝੱਖੜ, ਕੋਈ ਤੂਫਾਨ, ਕੋਈ ਵਿਕਾਰ, ਕੋਈ ਕਮਜ਼ੋਰੀ, ਕੋਈ ਬਿਮਾਰੀ, ਕੋਈ ਟੈਂਦੀ ਕਲਾ ਤੁਹਾਨੂੰ ਆਪਣੇ ਅਕੀਦੇ ਤੋਂ ਡੁਲਾ ਨਹੀਂ ਸਕਦੀ। ਸੋ ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪਨਰਸਨ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।